ਸਾਨੂੰ ਬਾਣਾ ਬਖਸ਼ਿਸ਼ ਹੋਇਆ ਹੈ, ਅਸੀਂ ਦਸਤਾਰੇ ਸਜਾਏ ਹੋਏ ਆ, ਸਤਿਗੁਰ ਦੇ ਭੈ ਵਿੱਚ ਰਹਿੰਦੇ ਆ, ਡਰ ਵਿੱਚ ਰਹਿੰਦੇ ਆ। ਘਰ ਵੀ ਹੈ, ਸਭ ਕੁਝ ਹੈ, ਪਰ ਕੋਈ ਟਿਕਾਣਾ ਨਹੀਂ ਹੁੰਦਾ ਸਾਡਾ। ਪੱਕਾ ਟਿਕਾਣਾ ਜਿੱਥੇ ਸਤਿਗੁਰਾਂ ਦੀ ਆਵਾਜ਼ ਪੈ ਗਈ ਅਸੀਂ ਉੱਥੇ ਚੱਲ ਜਾਣਾ। ਹੁਕਮ ਦੇ ਬੱਝੇ ਆ ਪਾਤਸ਼ਾਹ ਦੇ, ਜਿੱਥੇ ਹੁਕਮ ਕਰਦੇ ਨੇ ਉੱਥੇ ਜਾ ਕੇ ਡੇਰੇ ਲਾ ਲੈਣੇ, ਭਾਵੇਂ ਜੰਗਲਾਂ 'ਚ ਕਹਿ ਮੰਗਲ ਕਰ ਤਾਂ ਕੋਈ ਗੱਲ ਨਹੀਂ, ਉੱਥੇ ਵੀ ਜਾ ਕੇ ਬਹਿ ਜਾ। ਜਿਹੜੇ ਇੱਕ ਆਮ ਆ ਨਾ, ਅਜੇ ਉਹਨਾਂ ਨੂੰ ਉਨੀ ਸਜ਼ਾ ਨਹੀਂ ਮਿਲਣੀ, ਸਾਨੂੰ 10 ਗੁਣਾ ਵੱਧ ਕੇ ਸਜ਼ਾ ਮਿਲਣੀ ਆ। ਅਸੀਂ ਕੋਈ ਵੀ ਗੁਨਾਹ ਕਰਾਂਗੇ ਤੇ, ਕਿਉਂਕਿ ਅਸੀਂ ਰਾਤ ਮਰਿਆਦੀ ਤੇ ਪੱਕੇ ਆ। ਸਾਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਅਸੀਂ ਜਾਣ ਬੁੱਝ ਕੇ ਗਲਤੀ ਕਰਾਂਗੇ ਨਾ, ਸਾਨੂੰ ਬਹੁਤ ਵੱਡੀ ਸਜ਼ਾ ਮਿਲਣੀ ਸਾਨੂੰ। ਇਸੇ ਕਰਕੇ ਅਸੀਂ ਗੁਨਾਹ ਕਰਨ ਤੋਂ ਵੀ ਡਰਦੇ ਆ। ਬੇਲੀਓ, ਮੈਂ ਮੀਆਂ ਆਸਫ ਅਲੀ ਤੇ ਇਸ ਟਾਈਮ ਮੇਰੇ ਨਾਲ ਚੜ੍ਹਦੇ ਪੰਜਾਬ ਤੋਂ ਆਏ ਹੋਏ ਸਰਦਾਰ ਦੋ ਮੌਜੂਦ ਆ ਤੇ ਉਹ ਬਿਲਕੁਲ ਇੱਕ ਰਵਾਇਤੀ ਲਿਬਾਸ ਦੇ ਵਿੱਚ ਆ। ਇਹਨਾਂ ਦੇ ਕੋਲੋਂ ਜਾਣਦੇ ਆ ਇਸ ਲਿਬਾਸ ਦੇ ਬਾਰੇ 'ਚ ਕਿ ਇੱਕ ਤੇ ਆਏ ਕਿੱਥੋਂ, ਇਹ ਵੀ ਪੁੱਛ ਲੈਂਦੇ ਆ ਤੇ ਨਾਲੇ ਜਾਣਦੇ ਜਿਹੜੇ ਇਹਨਾਂ ਨੇ ਕੱਪੜੇ ਪਾਏ ਹੋਏ ਇਹਨਾਂ ਦੀ ਕੀ ਖਾਸ ਗੱਲ ਆ। ਕੀ ਨਾਂ ਹੈ ਤੁਹਾਡਾ? ਨਵਰੋਜ਼ ਕੌਰ ਖਾਲਸਾ। ਕਿੱਥੋਂ ਆਏ ਹੋ ਜੀ? ਅਸੀਂ ਅੰਮ੍ਰਿਤਸਰ ਤੋਂ ਆ। ਤੇ ਤੁਸੀਂ ਕਿੱਥੋਂ ਆਏ ਹੋ ਜੀ? ਅੰਮ੍ਰਿਤਸਰ ਏਰੀਆ ਹੀ ਆਪਣਾ। ਅੱਛਾ, ਤੁਹਾਡਾ ਕੀ ਨਾਮ? ਮੇਰਾ ਨਾਮ ਸਿਮਰਨਜੀਤ ਸਿੰਘ। ਸਿਮਰਨਜੀਤ ਸਿੰਘ ਜੀ। ਆ ਜਿਹੜੇ ਤੁਸੀਂ ਕੱਪੜੇ ਪਾਏ ਹੋਏ ਆ, ਇਹਦੇ ਬਾਰੇ ਥੋੜਾ ਜਿਹਾ ਦੱਸਣਾ, ਇਹਦੀ ਕੀ ਰਵਾਇਤ ਹੈ, ਕੀ ਟ੍ਰੈਡੀਸ਼ਨ ਹੈ? रवायत अगर कहिए जिदा थोड़े अल्लाह नबीब ने बुरका दिया हुआ है ना, आप जैसे अल्लाह के पुजारी हो, है ना, हमारे गुरु ने ये हमें बाना दिया हुआ है। अच्छा, बाना देता हुआ है। अच्छा, हमारे उन्होंने हम अमृत छिका के हमें, है ना, ये सिंह सजाया हुआ है। ਅੱਛਾ, ਖਾਸ ਹੈ। ਹਾਂ, ਜਿਵੇਂ ਤੁਹਾਡੇ ਵਿੱਚ ਮਤਲਬ ਬੁਰਕਾ ਪਾਇਆ ਹੁੰਦਾ ਹੈ, ਹਨਾ, ਵੀ ਇੱਕ ਆਮ ਤੋਂ ਇੱਕ ਖਾਸ ਬਣਾ ਦੇਣਾ, ਇੱਕ ਰੱਬ ਦੇ ਕਰੀਬੀ ਬਣਾ ਦੇਣਾ, ਹਨਾ। ਅਸੀਂ ਉਹ ਖਾਸ ਚਾਹੇ ਹੋਏ ਆ। ਸਾਨੂੰ ਪਾਤਸ਼ਾਹ ਨੇ ਸਾਡੇ 5 ਕਕਾਰ ਬਖਸ਼ਿਸ਼ ਕੀਤੇ ਹੋਏ ਆ, ਹਨਾ। ਕੇਸ ਮਤਲਬ ਅਸੀਂ ਵਾਲਾਂ ਨੂੰ ਕਹਿੰਦੇ ਆ, ਹਨਾ, ਬੜਾ ਸਤਿਕਾਰ ਕਰਦੇ ਆ ਅਸੀਂ। ਵਿੱਚ ਕੰਘਾ ਏ, ਨਾਲ ਸਿੜਾਇਆ ਹੋਇਆ ਹੈ, ਸਾਡੀ ਦਸਤਾਰ ਆ, ਕਿਰਪਾਨ ਆ, ਸਾਡਾ ਕਸ਼ਹਿਰਾ ਹੈ, ਹਨਾ। ਇਹ ਸਾਰੀਆਂ ਸਾਡੀਆਂ ਮਤਲਬ ਇਹ ਬੜੀਆਂ ਖਾਸ, ਸਾਡੀ ਪੂਰੀ ਯੂਨੀਫਾਰਮ ਹੈ, ਸਾਡੀ ਯੂਨੀਫਾਰਮ ਕਹਿ ਸਕਦੇ ਹੋ, ਹਨਾ, ਵੀ ਜਿਹਦੇ ਨਾਲ ਅਸੀਂ ਪਹਿਚਾਨੇ ਜਾਂਦੇ ਆ। ਉਹਨਾਂ ਨੇ ਨਿਹੰਗ ਸਿੰਘ ਤਿਆਰ ਕੀਤਾ ਸੀਗਾ। ਅੱਛਾ, ਨਿਹੰਗ ਸਿੰਘ ਤੋਂ ਭਾਵ ਜਿਹੜੇ ਬੇਖੌਫ ਹੈ, ਬੇਡਰ ਹੈ, ਹਨਾ, ਕਿਸੇ ਦੀ ਰੱਖਿਆ ਵੀ ਕਰਨੀ ਹੋਵੇ ਤਾਂ ਵੀ ਨਿਹੰਗ ਸਿੰਘ ਅੱਗੇ ਆਉਂਦੇ। ਉਹਨਾਂ ਨੇ ਇੱਕ ਫੌਜ ਤਿਆਰ ਕੀਤੀ ਹੈ, ਜਿੱਦਾਂ ਤੁਹਾਡੇ ਪਾਕਿਸਤਾਨੀ ਫੌਜ ਤਿਆਰ ਹੈ ਨਾ, हमारे गुरु ने ये फौज तैयार की हुई है। ਅਸੀਂ ਗੁਰੂ ਦੀ ਲਾਡਲੀ ਫੌਜ ਵਾਂ, ਅਸੀਂ ਨਿਹੰਗ ਸਿੰਘ ਜਿਹੜੇ ਅਸੀਂ ਲਾਡਲੀ ਫੌਜਾਂ ਚਾਹੁੰਦੇ ਆ। ਨਹੀਂ, ਆਪਣੀ ਮਰਜ਼ੀ ਨਾਲ ਤੁਸੀਂ ਬਣਦੇ ਹੋ ਨਿਹੰਗ ਸਿੰਘ? ਕਿਵੇਂ ਬਣਦੇ ਹੋ? ਨਹੀਂ, ਮਰਜ਼ੀ ਸਾਡੀ ਆਪਣੀ ਮਰਜ਼ੀ ਹੈ। ਹਾਂ, ਜਿੰਨਾ ਜ਼ਿਆਦਾ ਗੁਰੂ ਦੇ ਕਰੀਬ ਹੋਵਾਂਗੇ, ਹਨਾ, ਉਹ ਫਿਰ ਕਿਰਪਾ ਹੁੰਦੀ ਹੈ। ਜਿੰਨੇ ਜ਼ਿਆਦਾ ਦੂਰ ਰਵਾਂਗੇ, ਹਨਾ, ਉਹ ਫਿਰ ਕਿਰਪਾ ਤੋਂ ਨਿਖੜੇ ਰਹਿੰਦੇ ਆ। ਅਸੀਂ ਵੱਡੇ ਭਾਗਾਂ ਵਾਲੇ ਕਿ ਸਾਡੇ ਤੇ ਪਾਤਸ਼ਾਹ ਨੇ ਮੀਂਹ ਵਰਸਾਇਆ, ਕਿ ਕਿਰਪਾ ਹੋਈ ਹੈ, ਸਾਨੂੰ ਬਾਣਾ ਬਖਸ਼ਿਸ਼ ਹੋਇਆ ਹੈ, ਅਸੀਂ ਦਸਤਾਰੇ ਸਜਾਏ ਹੋਏ ਆ, ਸਤਿਗੁਰ ਦੇ ਭੈ ਵਿੱਚ ਰਹਿੰਦੇ ਆ, ਡਰ ਵਿੱਚ ਰਹਿੰਦੇ ਆ ਕਿ ਅਕਾਲ ਪੁਰਖ, ਹਨਾ, ਕੋਈ ਗੁਨਾਹ ਕਰਦੇ ਤੇ 100 ਵਾਰੀ ਸੋਚਦੇ ਆ ਵੀ ਨਹੀਂ ਪਾਤਸ਼ਾਹ ਅੰਗ ਸੰਗ ਦੇਖ, ਤੇ ਸਾਨੂੰ ਨਜ਼ਰ ਆਉਂਦੇ ਰਹਿੰਦੇ ਆ ਵੀ ਨਹੀਂ ਆਪਦੇ ਹੱਥਾਂ ਨਾਲ, ਇਹਨਾਂ ਅੱਖਾਂ ਦੇ ਨਾਲ, ਕੰਨਾਂ ਦੇ ਨਾਲ, ਜ਼ੁਬਾਨ ਦੇ ਨਾਲ ਕੋਈ ਗੁਨਾਹ ਨਾ ਕਰ ਬੈਠਿਓ ਵੀ ਮੈਂ ਤੁਹਾਡੇ ਚਾਰੇ ਪਾਸੇ ਹੀ ਆ, ਕਿਉਂਕਿ ਸਾਨੂੰ 10 ਗੁਣਾ ਵੱਧ ਕੇ ਸਜ਼ਾ ਮਿਲਣੀ ਹੈ। ਹਾਂ, ਜਿਹੜੇ ਇੱਕ ਆਮ ਆ ਨਾ, ਅਜੇ ਉਹਨਾਂ ਨੂੰ ਉਨੀ ਸਜ਼ਾ ਨਹੀਂ ਮਿਲਣੀ, ਸਾਨੂੰ 10 ਗੁਣਾ ਵੱਧ ਕੇ ਸਜ਼ਾ ਮਿਲਣੀ ਆ। ਅਸੀਂ ਕੋਈ ਵੀ ਗੁਨਾਹ ਕਰਾਂਗੇ ਤੇ, ਕਿਉਂਕਿ ਅਸੀਂ ਰਾਤ ਮਰਿਆਦੀ ਤੇ ਪੱਕੇ ਆ। ਸਾਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਅਸੀਂ ਜਾਣ ਬੁੱਝ ਕੇ ਗਲਤੀ ਕਰਾਂਗੇ ਨਾ, ਸਾਨੂੰ ਬਹੁਤ ਵੱਡੀ ਸਜ਼ਾ ਮਿਲਣੀ ਸਾਨੂੰ। ਇਸੇ ਕਰਕੇ ਅਸੀਂ ਗੁਨਾਹ ਕਰਨ ਤੋਂ ਵੀ ਡਰਦੇ ਆ ਵੀ ਅਸੀਂ ਸਜ਼ਾ ਮੁਕਤ ਹੋਈਏ, ਕਿਤੇ ਸਾਨੂੰ ਸਜ਼ਾ ਨਾ ਮਿਲ ਜੇ ਪਾਤਸ਼ਾਹ ਵੱਲੋਂ। ਅਸੀਂ ਡਰਦੇ ਹੀ ਰਹਿੰਦੇ ਆ ਪਾਤਸ਼ਾਹ ਤੋਂ। ਤੇ ਅੱਛਾ, ਇਹ ਜਿਹੜਾ ਤੁਸੀਂ ਸਿਰ ਤੇ ਬੰਨਿਆ ਹੈ ਪੱਗ ਆ, ਦੁਮਾਲਾ। ਅੱਛਾ, ਨਹੀਂ, ਜਿਹੜੀਆਂ ਬੀਬੀਆਂ ਬੰਦੀਆਂ ਉਹਨੂੰ ਦੁਮਾਲਾ ਕਹਿੰਦੇ? ਦੁਮਾਲਾ, ਹਾਂ, ਦੁਮਾਲਾ ਹੀ ਕਹਿੰਦੇ ਆ। ਨਿਹੰਗ ਸਿੰਘ ਵੀ ਦੁਮਾਲਾ ਹੀ ਕਹਿੰਦੇ ਹਨ। ਨਿਹੰਗ ਸਿੰਘ ਦਾ ਜਿਹੜਾ ਉਹ ਦੁਮਾਲਾ ਹਾਂਜੀ, ਦੁਮਾਲੇ ਹੁੰਦੇ, ਬੀਬੀਆਂ ਦਾ ਵੀ ਹੋਵੇ ਚਾਹੇ ਮੇਲ ਦਾ ਹੋਵੇ, ਦੁਮਾਲਾ ਹੀ ਹੁੰਦਾ ਹੈ। ਅੱਛਾ, ਇਹ ਦੁਮਾਲਾ ਹੀ ਹੁੰਦੇ ਨੇ। ਨਹੀਂ, ਮੈਂ ਘੱਟ ਬੀਬੀਆਂ ਨੂੰ ਦੇਖਿਆ ਬੰਨੇ ਹੋਏ। ਹਾਂਜੀ, ਉਹ ਨਹੀਂ, ਆਪਣੀ ਮਰਜ਼ੀ ਹੈ ਨਾ। ਹਾਂਜੀ, ਕਈਆਂ ਦੇ ਹੁੰਦਾ ਮਤਲਬ ਮਨ ਦੀ ਇੱਛਾ ਹੁੰਦੀ ਹੈ, ਹਨਾ, ਕਈਆਂ ਦਾ ਸਜਾਉਣ ਨੂੰ ਦਿਲ ਕਰਦਾ ਭਾਈ ਸਜਾ ਨਹੀਂ ਪਾਉਂਦੇ, ਜਾਂ ਮਤਲਬ ਉਹਨਾਂ ਦਾ ਜੇ ਹੱਥ ਨਹੀਂ ਟਿਕਦਾ, ਹੌਲੀ ਹੌਲੀ ਅਭਿਆਸ ਕਰਦੇ, ਪ੍ਰੈਕਟਿਸ ਕਰਦੇ ਆ, ਫਿਰ ਹੌਲੀ ਹੌਲੀ ਜਦੋਂ ਹੱਥ ਟਿਕ ਜਾਂਦਾ, ਫਿਰ ਉਹ ਵੀ ਸੋਹਣੇ ਸਜਣ ਲੱਗ ਪੈਂਦੇ ਆ। ਹਾਂ, ਹੌਲੀ ਹੌਲੀ ਅਭਿਆਸ ਕਰਦੇ ਰਹਿੰਦੇ ਆ ਜੀ। ਹਾਂਜੀ। ਅੱਛਾ, ਤੇ ਨਿਹੰਗ ਸਿੰਘ ਆ ਜਿਹੜੇ ਅੰਮ੍ਰਿਤ ਤੁਸੀਂ ਨਿਹੰਗ ਸਿੰਘ ਹੋ, ਇਹ ਗੁਰਦੁਆਰੇ 'ਚ ਹੀ ਰਹਿੰਦੇ ਹੋ ਕਿ ਨਹੀਂ? ਅਸੀਂ ਸਾਰੇ ਪਾਸੇ ਰਹਿੰਦੇ ਪਈ। ਚੱਕਰਵਰਤੀ ਫੌਜ ਵਾਲੇ ਨਿਹੰਗ ਸਿੰਘਾਂ ਦੀ। ਜਿੱਥੇ ਲੈ ਜਾਣ ਫਿਰ ਉੱਥੇ ਜਾਣਾ ਪੈਂਦਾ, ਉੱਥੇ ਜਾ ਕੇ ਡੇਰੇ ਲਾ ਲੈਨੇ ਅਸੀਂ। ਹੁਕਮ ਹੋ ਗਿਆ, ਜਿੱਥੋਂ ਆਵਾਜ਼ ਪੈ ਗਈ ਸਤਿਗੁਰਾਂ ਦੀ, ਇੱਥੋਂ ਚੁੱਕਿਆ ਬਿਸਤਰਾ ਅਗਲੇ ਬੰਨੇ ਹਾਂ, ਜਿੱਥੇ ਅਮਰਜੀ ਜਾ ਕੇ ਡੇਰੇ ਲਾ ਲੈਨੇ। ਚੱਕਰਵਰਤੀ ਹੁੰਦੀ ਨਿਹੰਗ ਸਿੰਘ ਫੌਜ। ਅੱਜ ਇੱਥੇ ਆਏ ਆ, ਇੱਥੋਂ ਪਰਸੋਂ ਚੱਲ ਜਾਣਾ, ਪਰਸੋਂ ਪਤਾ ਨਹੀਂ ਫਿਰ ਕਿੱਥੇ ਸਤਿਗੁਰਾਂ ਨੇ ਡੇਰੇ ਲਵਾ ਦੇਣੇ, ਉੱਥੇ ਜਾ ਕੇ ਬੈਠ ਜਾਣਾ। ਅੱਛਾ, ਇਹ ਚੱਕਰਵਰਤੀ ਹੁੰਦੀ। ਸਾਡਾ ਕੋਈ ਪਰਮਨੈਂਟ ਟਿਕਾਣਾ ਨਹੀਂ ਹੈਗਾ, ਕਿਸੇ ਪੱਕੇ ਕਿਤੇ ਬਹਿ ਕੇ ਨਹੀਂ ਰਹਿ ਸਕਦੇ। ਪੁਰਾਣੇ ਸਿੰਘਾਂ ਦਾ ਤੁਸੀਂ ਇਤਿਹਾਸ ਸੁਣਿਆ ਹੀ ਹੋਣਾ ਵੈਸੇ ਵੀ, ਹਨਾ,
ਘੋੜਿਆਂ ਤੇ ਰਹਿੰਦੇ ਸੀ, ਦਲਾਂ ਦੇ ਵਿੱਚ ਰਹਿੰਦੇ ਹੁੰਦੇ ਸੀ, ਜੰਗਲਾਂ ਦੇ ਵਿੱਚ ਰਹਿੰਦੇ ਹੁੰਦੇ ਸੀ ਨਾ। ਜੰਗਲਾਂ ਦੇ ਵਿੱਚ ਉਹ ਜੰਗਲਾਂ ਦਾ ਇੱਕ ਟਿਕਾਣਾ ਨਹੀਂ ਸੀਗਾ ਉਹਨਾਂ ਦਾ, ਉਹ ਜਿੱਥੇ ਟਿਕਾਣਾ ਮਿਲਦਾ ਸੀ ਉੱਥੇ ਜਾ ਕੇ ਬੈਠ ਜਾਂਦੇ ਸੀ, ਉੱਥੇ ਆਪਣੇ ਡੇਰਾ ਲਗਾ ਲੈਂਦੇ ਹੁੰਦੇ ਸੀ। ਅੱਛਾ ਨਹੀਂ, ਤੁਸੀਂ ਘਰ ਨਹੀਂ ਬਣਾਉਂਦੇ? ਘਰ ਵੀ ਹੈ, ਸਭ ਕੁਝ ਹੈ, ਪਰ ਕੋਈ ਟਿਕਾਣਾ ਨਹੀਂ ਹੁੰਦਾ ਸਾਡਾ। ਕੋਈ ਪੱਕਾ ਟਿਕਾਣਾ ਜਿੱਥੇ ਸਤਿਗੁਰਾਂ ਦੀ ਆਵਾਜ਼ ਪੈ ਗਈ ਅਸੀਂ ਉੱਥੇ ਚਲ ਜਾਣਾ। ਹਾਂ। ਅੱਛਾ ਹੁਕਮ ਦੇ ਬੱਝੇ ਆ ਪਾਤਸ਼ਾਹ ਦੇ, ਜਿੱਥੇ ਹੁਕਮ ਕਰਦੇ ਨੇ ਉੱਥੇ ਜਾ ਕੇ ਡੇਰੇ ਲਾ ਲੈਣੇ, ਭਾਵੇਂ ਜੰਗਲਾਂ 'ਚ ਕਹਿ ਮੰਗਲ ਕਰ ਤਾਂ ਕੋਈ ਗੱਲ ਨਹੀਂ, ਉੱਥੇ ਵੀ ਜਾ ਕੇ ਬਹਿ ਜਾਾਂਗੇ। ਟਿਕਾਣਾ ਸਭ ਕੁਝ ਹੈ, ਇਹ ਨਹੀਂ ਹੁੰਦਾ ਹੈਗਾ, ਸਾਰਾ ਕੁਝ ਹੈ, ਪਰ ਘਰੋਂ ਬੇਖੌਫ ਹੋ ਕੇ ਬਾਹਰ ਹੀ ਹੁੰਦੇ ਆ। ਘਰ ਦੀ ਕੋਈ ਲੱਜਾ ਨਹੀਂ, ਕੋਈ ਮੋਹ ਨਹੀਂ ਹੈਗਾ ਜ਼ਿਆਦਾ। ਹਾਂ, ਮੋਹ ਨਹੀਂ ਹੈਗਾ, ਪਰਿਵਾਰ ਦੇ ਨਾਲ ਮੋਟਾ ਹੁੰਦਾ, ਮੋਹ ਟੁੱਟਾ ਹੁੰਦਾ ਸਾਡਾ। ਆ ਦੇਖੋ ਜੀ, ਬੜਾ ਚੰਗਾ ਲੱਗਿਆ ਇਹਨਾਂ ਨਾਲ ਗੱਲਬਾਤ ਕਰਕੇ। ਖਾਸ ਕਰ ਇਹ ਗੱਲ ਜਿਹੜੀ ਇਹਨਾਂ ਦੀ ਸੁਣੀ ਹੈ ਮੈਂ, ਇਹ ਬੜੀ ਵੱਡੀ ਗੱਲ ਹੈ ਜਿਹੜੀ ਹਰ ਕਿਸੇ ਨੂੰ ਆਪਣੇ ਜ਼ਿਹਨ 'ਚ ਰੱਖਣੀ ਚਾਹੀਦੀ ਆ। ਉਹਨਾਂ ਨੇ ਕਿਹਾ ਕਿ ਸਾਨੂੰ ਜੇ ਅਸੀਂ ਗੁਨਾਹ ਕਰਾਂਗੇ ਤੇ ਸਾਨੂੰ ਸਜ਼ਾ ਵੀ 10 ਗੁਣਾ ਜ਼ਿਆਦਾ ਮਿਲਣੀ ਹੈ, ਕਿਉਂਕਿ ਸਾਨੂੰ ਪਤਾ ਵਾ। ਤੇ ਇਹੀ ਸ਼ੈ ਜੇ ਹਰ ਕੋਈ, ਹਰ ਮਜ਼ਹਬ ਦਾ ਜਾਣੂ, ਹਰ ਮਜ਼ਹਬ ਦਾ ਪੈਰੋਕਾਰ ਜਿਹੜਾ ਉਹ ਆਪਣੇ ਉੱਤੇ ਪੱਕੀ ਕਰ ਲਵੇ ਤੇ ਮੇਰਾ ਖਿਆਲ ਹੈ ਦੁਨੀਆ 'ਚ ਬੜਾ ਸਕੂਨ ਹੋ ਸਕਦਾ।